ਅੱਲਾ ਰੱਖਾ ਕਿੱਥੇ ਤੇਰਾ ਅੱਲਾ ਰੱਖਾ ਦਿਲ ਤੇ ਕਰਦਾ ਮੈਂ ਤੇਰੇ ਦੋ ਰੱਖਾਂ ਤੇਰਾ 10 ਬੈਗਾਂ ਨਾਲ ਵੀ ਉਹੀ ਟੋਰ ਆ, ਇੱਕ ਬੈਗ ਨਾਲ ਵੀ ਉਹੀ ਟੋਰ ਆ। ਓਏ ਹੈਲੋ ਡੰਗਰ ਆ ਮੈਂ ਯਾਰ ਮੈਂ ਕਿਹਾ ਤੈਨੂੰ ਆ ਵੀ ਤੂੰ ਮੁੜਿਆ। ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਸਾਰਿਆਂ ਦਾ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਪਿਆਰੇ ਚੈਨਲ ਤੇ। ਦੋਸਤੋ ਲੈ ਕੇ ਹਾਜ਼ਰ ਹੋ ਗਏ ਹਾਂ ਅੱਜ ਇੱਕ ਹੋਰ ਨਵੀਂ ਵੀਡੀਓ। ਅੱਜ ਦੀ ਜਿਹੜੀ ਵੀਡੀਓ ਹੈ ਉਹਦਾ ਨਾਮ ਹੈਗਾ ਜੀ ਫੈਸਲਾਬਾਦ ਰੇਲਵੇ ਸਟੇਸ਼ਨ ਸਟੈਂਡ ਅਪ ਕਮੇਟੀ ਸਲੀਮ ਅਲਵੇਲ ਐਂਡ ਗੋਗਾ ਪਸਰੂਰੀ। ਸੋ ਇੱਕ ਟ੍ਰੇਨ ਸਟੇਸ਼ਨ ਹੈ ਜਿਹੜਾ ਫੈਸਲਾਬਾਦ ਦਾ, ਉੱਥੇ ਆਪਣਾ ਹਾਸਾ ਮਖੌਲ ਉਹ ਵੀ ਗੱਲਬਾਤ ਕਰਨੀ ਇਹਨਾਂ ਨੇ ਉੱਥੇ ਟ੍ਰੇਨ ਸਟੇਸ਼ਨ ਤੇ, ਮਤਲਬ ਸਟੋਰੀ ਕ੍ਰੀਏਟ ਕਰਨਗੇ। ਦੇਖਦੇ ਹਾਂ ਕੀ ਸਟੋਰੀ ਕ੍ਰੀਏਟ ਕਰਦੇ ਨੇ, ਕੀ ਗੱਲਬਾਤ ਕਰਦੇ ਨੇ। ਜਿਹੜੇ ਅੱਜ ਦੋਸਤ ਪਹਿਲੀ ਵਾਰੀ ਸਾਡੇ ਚੈਨਲ ਤੇ ਵਿਜ਼ਿਟ ਕੀਤਾ ਆ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ, ਲਾਈਕ ਸ਼ੇਅਰ ਤਾਂ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਲੱਗ ਰਹੀਆਂ ਨੇ। ਆ ਜਾਓ ਕਰਦੇ ਆ ਵੀਡੀਓ ਸਟਾਰਟ। ਅੱਲਾ ਰੱਖਾ ਕਬੂਤਰ ਉਡਾਉਂਦਾ ਟ੍ਰੇਨ ਸਟੇਸ਼ਨ ਤੇ। ਅੱਲਾ ਰੱਖਾ ਉਹ ਤੇ ਰਿਵਾਜ ਡਾਂਦਾ ਹੀ ਨਾ, ਪਤਾ ਨਹੀਂ ਮੈਨੂੰ, ਮੈਂ ਨਹੀਂ ਵੇਖੀ ਮੂਵੀ, ਸ਼ਾਇਦ ਹੈ ਉਹਦੇ ਕੋਲ ਬਾਜ ਹੀ ਸੀਗਾ। ਬਾਜ ਹੀ ਸੀ। सारी दुनिया का बोझ हम उठाते हैं, सारी दुनिया का डैडी ने बोझ स्मा- हम उठाते हैं, उठाते हैं बोझ उठाते हैं, सारी दुनिया का बोझ हम उठाते हैं। लोग आते हैं लोग जाते हैं, हम यहीं पे खड़े मर जाते हैं। खड़े रह जाते। सारी दुनिया का बोझ हम उठा, लोग आते हैं लोग जाते हैं, सारी दुनिया का बोझ हम उठा। सारी दुनिया का बोझ हम उठाते हैं, लोग आते हैं लोग जाते हैं, हम यहीं पे खड़े रह जाते हैं, सारी दुनिया का बोझ हम ਚਾਰੇ उठाते ਗੋਗੇ ਨਹੀਂ ਚੱਕੇ ਆ ਸਾਰੇ। हेलो जी क्या मैं सामान नहीं चुकाना? ਤੁਹਾਡੇ ਬੈਗ ਲਾ ਲਿਆ नहीं नहीं भाई लियाओ मैं छड़ के ਇਹਦਾ ਵੀਰੇ ਮੈਂ ਕੀ ਚੁਕਾਉਣਾ? जायज मुनासिब पैसे दे दो भाई। ਇਹ ਕਿਹੜਾ 2-2 ਮਣ ਦੇ ਆ, ਮੈਂ ਚੁੱਕ ਲਾਂਗਾ ਯਾਰ। ਨਹੀਂ ਭਾਈ ਇੰਨੇ ਸੋਹਣੇ ਲੱਗ ਰਹੇ ਹੋ, ਵੱਡੇ ਘਰਾਣੇ ਦੇ, ਕਿਤੇ ਅਮੀਰ ਘਰਾਣੇ ਦੇ, ਤੇ ਲੋਕੀ ਦੇ ਦਿੰਦੇ ਆ ਵੀ ਆ ਚੁੱਕ ਲਓ। ਤੁਸੀਂ ਆਪ ਕਿਹੜਾ ਜਾ ਰਹੇ ਹੋ ਵੀ ਇੰਨਾ ਵੀ ਮੁਸ਼ਕਲ ਹੀ ਆ ਤੁਹਾਡੇ ਲਈ। ਨਾ ਖੱਲੀਆਂ ਪੈ ਚੱਲੀਆਂ। ਤੇ ਆਓ ਭਾਈ ਮੈਂ ਜਾਇਜ਼ ਮੁਨਾਸਿਬ ਪੈਸੇ ਦੇ ਦਿਓ, ਕੋਈ ਮਸਲਾ ਨਹੀਂ। ਕਿੰਨੇ ਪੈਸੇ ਮੁਕਾ ਲਾ ਨਾ? ਹਾਂਜੀ ਮੁਕਾ ਲਓ ਪੈਸੇ ਕਿੰਨੇ। ਮੁਕਾ ਲੈਨੇ ਆ। ਅੱਲਾ ਰੱਖਾ ਉਹ ਸਮਾਨ ਥੋੜਾ ਜਿਹਾ ਅੱਲੇ ਰੱਖੇ ਨੂੰ ਕੀ ਕਰਨਾ, ਕੱਲੇ ਨੇ ਤੂੰ ਚੁੱਕ ਲੈਣਾ। ਯਾਰ ਉਹ ਮੇਰੇ ਪਰਿੰਦੇ ਦਾ ਨਾਮ ਆ ਬਾਜ਼ ਦਾ। ਉਹ ਤੇ ਕੁੱਲੀ ਫਿਲਮ 'ਚ ਸੀਗਾ। ਇਹ ਕਬੂਤਰ ਉਹ ਕਰ ਫੜੇ ਰਹੇ ਆ। ਮੈਂ ਤੈਨੂੰ ਸਟੈਨੋ ਨਜ਼ਰ ਆਉਣ ਡਿਆ ਵਾ, ਕੁੜੀ ਆ ਮੈਂ। ਉਹ ਅਮਿਤਾਭ ਬੱਚਨ ਸੀ, ਤੂੰ ਤੇ ਬਦਨੀਤਾ ਬੱਚਨ ਹੈ। ਨਹੀਂ ਭਾਈ ਉਹ ਫਿਰ ਤੁਹਾਨੂੰ ਪਤਾ ਵੀ ਵੱਡੇ ਲੋਕ ਆ, ਮੈਂ ਜਰਾ ਉਹਨਾਂ ਦੀ ਕਾਪੀ ਕਰ ਰਿਹਾ ਉਹਨਾਂ ਦੀ। ਸ਼ੌਕ ਪੂਰਾ ਕਰ ਰਹੇ ਆ। ਸ਼ੁਰੂ ਤੋਂ ਹੀ ਕੁੱਲੀ ਤੇ ਭਾਈ ਆ ਦੱਸੋ ਇਹਦੇ ਚ ਕੀ ਆ ਜੀ? ਹੈ। ਇਹਦੇ ਚ ਕੀ ਆ? ਕਿਉਂ ਜੀ ਤੁਸੀਂ ਨਹੀਂ ਉਸ ਤੁਹਾਨੂੰ ਹਿਸਾਬ ਨਹੀਂ ਦੱਸਣਾ। ਉਸ ਹਿਸਾਬ ਨਾਲ ਪੈਸੇ ਫਿਰ ਲੈਣੇ ਆ ਨਾ। ਇਹ 'ਚ ਸਮਾਨ ਹੀ ਆ ਸਮਾਨ ਕੀ ਹੈ? ਜਿਹੜਾ ਮੁਸਾਫਰ ਕੋ ਹੁੰਦਾ ਯਾਰ, ਹੋਰ ਸਮਾਨ ਇਹਦੇ 'ਚ ਕੀ ਆ? ਮੈਂ ਹੋਰ ਇਹ ਉਹਦੇ ਦੱਸਾਂ, ਭਾਈ ਪ੍ਰਾਈਵੇਸੀ ਵੀ ਹੋ ਸਕਦੀ ਹੈ। ਲੇਡੀਜ਼ ਕੱਪੜੇ ਭਾਜੀ। ਲੇਡੀਜ਼ ਕੱਪੜੇ ਹਾਂਜੀ। ਕਿਹੜੇ ਆ? ਐਮਬਰਾਇਡਰੀ ਵਾਲੇ ਆ ਕਿ ਬਗੈਰ ਐਮਬਰਾਇਡਰੀ ਤੋਂ? ਨਹੀਂ ਉਹ ਐਮਬਰਾਇਡਰੀ ਵਾਲੇ। ਸਾੜੀ ਸੂੜੀ ਤੇ ਨਹੀਂ ਵਿੱਚ ਕੋਈ? ਇੱਕ ਸਾੜੀ ਵੀ ਹੈ। ਬਸ ਫਿਰ ਇਹਦਾ ਤੇ 300 ਲੱਗਣਾ। ਤੂੰ ਸਾੜੀ ਪਾ ਕੇ ਗਾਣਾ ਕਰਨਾ, ਪਿਆਰ ਕਰ ਤੋਹਫਾ ਮੇਰਾ। ਇੱਕ ਮਿੰਟ ਮੈਨੂੰ ਫੋਨ ਆ ਗਿਆ, ਮੈਂ ਪਹੁੰਚ ਗਿਆ ਸਟੇਸ਼ਨ ਤੇ। ਆ ਬੰਦਾ ਇੱਕ ਪੈ ਗਿਆ ਮੇਰੇ ਮਗਰ। ਚਲੋ ਛੇਤੀ ਕਰੋ ਭਾਜੀ, ਦੱਸੋ। ਚਲੋ ਦੱਸੋ ਭਾਈ ਇਹ ਚ ਸਾੜੀ ਆ ਇੱਕ? ਹੈ ਸਾੜੀ ਇੱਕ? ਆਹੋ। ਹੋਰ ਕੀ ਹੈ? ਹੋਰ ਬਸ ਇੱਕ ਦੋ ਦੁਪੱਟੇ ਹੋਣਗੇ। ਇੱਕ ਦੁਪੱਟਾ? ਹਾਂ ਤਿੰਨ ਚਾਰ ਚਾਹੀਦੇ ਆ ਯਾਰ। ਘਰੋਂ ਫੋਨ ਆਈ ਜਾਂਦਾ ਵੀਰੇ, ਮੈਂ ਤੈਨੂੰ ਇਹ ਕਹਿ ਰਿਹਾ ਵਾਂ। ਤੁਸੀਂ ਭਾਈ ਹੈਲੋ। ਨਹੀਂ ਚਾਹ ਨਹੀਂ ਹਜੇ ਬਣਾਉਣੀ ਆ, ਮੈਂ ਆ ਰਿਹਾ। 2 ਕੱਪ ਬਣਾਇਓ, 2 ਕੱਪ। ਤੂੰ ਮਾਮਾ ਸਹੁਰਾ ਮੇਰਾ। ਆਓ ਭਾਈ ਆਓ। ਭਾਈ ਦੱਸੋ ਇਹਦੇ ਚ ਕੀ ਆ, ਫਿਰ ਉਸ ਹਿਸਾਬ ਨਾਲ ਪੈਸੇ ਮੁੱਕੀਏ। ਯਾਰ ਇਹ ਕੀ ਹੁੰਦਾ? ਇਹ ਤੇ ਕਦੀ ਕਿਸੇ ਕੁੱਲੀ ਨੇ ਪੁੱਛਿਆ ਨਹੀਂ ਵੀ ਇਹਦੇ ਚ ਕੀ ਆ। ਭਾਈ ਗੱਲ ਤੇ ਇਹ ਆ ਨਾ, ਤੁਸੀਂ ਪੈਸੇ ਮੁਕਾਓ ਕਿੰਨੇ ਆ? ਤੁਸੀਂ ਇਹ ਦੱਸੋ ਵੀ ਇਹਦੇ ਚ ਹੈ ਕੀ ਆ? ਇਹਦੇ ਚ ਧੋਣ ਵਾਲੇ ਕੱਪੜੇ ਆ ਜਾਂ ਮਸ਼ੀਨ ਲਾ ਧੋ ਦੇ। ਆ ਦੇਖੋ ਮੈਂ ਪੱਕਿਆਂ ਜਾਂ ਮੈਂ ਇਸ ਕਰਕੇ ਕਹਿੰਦਾ ਵਾ ਵੀ ਕੀ ਗੱਲ ਡੋਲੇ ਬੰਨੇ ਉਲਟੀਆਂ ਆਉਂਦੀਆਂ ਤੈਨੂੰ? ਇਹ ਕੀ ਪੱਕਿਆਂ ਚ ਮਤਲਬ ਮੈਨੂੰ ਕੀ ਵਹਾ ਰਿਹਾ? ਮੈਂ ਤਾਂ ਡੰਡ ਵਹਾ ਰਿਹਾ ਆਪਣੇ। ਨਹੀਂ ਨਹੀਂ ਆ ਬੈਜ ਹੁੰਦਾ ਵਾ ਸਾਡਾ ਵੀ। ਤੇ
ਬੈਜ ਹਰਾ ਰੇਲਵੇ ਪਾਕਿਸਤਾਨ ਦਾ ਭਾਈ ਬੈਜ ਕਈ ਸਵਾਰੀਆਂ ਨਾ ਵਹਿਮ ਕਰਦੀਆਂ ਵੀ ਸਾਡਾ ਸਮਾਨ ਨਾ ਇੱਧਰ ਉੱਧਰ ਲੈ ਜਾਣ ਕਿਤੇ ਨਹੀਂ ਤੁਹਾਡਾ ਸਮਾਨ ਮਹਿਫੂਜ਼ ਜਾਊਗਾ ਜਿੱਥੇ ਵੀ ਨਹੀਂ ਪਛਾਣ ਇੱਧਰ ਉੱਧਰ ਕੱਲ ਹੀ ਲਿਜਾਣਾ ਯਾਰ ਤੂੰ ਅੱਲਾ ਨੇ ਤੈਨੂੰ ਖੁਦਾ ਦਾ ਖੌਫ ਨਹੀਂ ਦਿੱਤਾ ਤੂੰ ਕਾਹਦੇ ਲਈ ਕਿਸੇ ਦਾ ਸਮਾਨ ਚੋਰੀ ਕਰਨਾ ਨਹੀਂ ਇਹਦੇ ਚ ਹੈ ਕੀ ਆ ਮੈਨੂੰ ਲਿਸਟ ਦਵੋ ਨਾ ਵੀ ਮੈਂ ਉਹ ਲਿਸਟ ਦਵਾ ਮੈਂ ਦੁਬਈਓਂ ਆਇਆ ਤੈਨੂੰ ਲਿਸਟ ਦਵਾ ਵੀ ਇਹਦੇ ਚ 4 ਪਰਫਿਊਮ ਆ ਹੈ ਪਹਿਲਾ ਇੱਕ ਮੇਰੇ ਵੱਡੇ ਭਰਾ ਦੀ ਘੜੀ ਆ ਨਹੀਂ ਭਾਈ ਮੈਂ ਉਸ ਹਿਸਾਬ ਨਾਲ ਨਾ ਸਮਾਨ ਚੁੱਕਦਾ ਪੈਸੇ ਮੁਕਾ ਦੱਸ ਕਿੰਨੇ ਲੈਣੇ ਭਾਈ ਯਾਰ ਇਹਦੇ ਵਿੱਚ ਤਾਂ ਦੱਸ ਉਹ ਮੈਂ ਵਿੱਚ ਵੜ ਕੇ ਵੇਖ ਲੈ ਫਿਰ ਕੀ ਆ ਮੈਂ ਨਹੀਂ ਦੱਸਣਾ ਇਹਦੇ ਵਿੱਚ ਭਾਈ ਕੀ ਹੈ ਇੱਕ ਸਾੜੀ ਆ ਆਹੋ ਇੱਕ ਦੁਪੱਟਾ ਵਾ ਅੱਜ ਤੂੰ ਰੰਗ ਕਰਨਾ ਹੋਰ ਕੀ ਆ ਹੋਰ ਕਢਾਈ ਵਾਲਾ ਇੱਕ ਸੂਟ ਵੀ ਆ ਚਲੋ ਇਹਦੇ ਚ ਕੀ ਆ ਹੈ ਇਹਦੇ ਚ ਕੀ ਆ ਇਹਦੇ ਚ ਤਲਾਕ ਆ ਮੇਰੀ ਫੁੱਫੀ ਦੀ ਲੈਣੀ ਆ ਯਾਰ ਇਹਦੇ ਚ ਵੀ ਸਮਾਨ ਹੀ ਆ ਆਓ ਭਾਜੀ ਤੁਸੀਂ ਪੈਸੇ ਦੱਸੋ ਤੁਹਾਡੀ ਮਿਹਰਬਾਨੀ ਨਹੀਂ ਭਾਈ ਦੱਸੋ ਵੀ ਇਹਦੇ ਚ ਕੀ ਆ ਇਹ ਚ ਬੇਦ ਦਾ ਭਾਜੀ ਬੇਦ ਖੁੱਸਾ ਵਾ ਸਾੜੀਆਂ ਸੋੜੀਆਂ ਵਾ ਇਹਦੇ ਚ ਹੋਰ ਕੀ ਆ ਉਹ ਯਾਰ ਖੁੱਸੇ ਨਾਲ ਸਾੜੀ ਕੌਣ ਲਾਉਂਦਾ ਤੂੰ ਤੇ ਸਮਾਨ ਹੀ ਗਲਤ ਰੱਖਿਆ ਮੈਂ ਚੁੱਕਾ ਕੇ ਉਹ ਭਾਈ ਲਹਿਦਾ ਹੁੰਦਾ ਵਾ ਉੱਥੇ ਜਾ ਕੇ ਲਹਿਦਾ ਕਰ ਲਾਂਗੇ ਅਸੀਂ ਇਹਦੇ ਚ ਬਿੱਦ ਦਾ ਸਮਾਨ ਯਾਰ ਮੈਂ ਜੰਜ ਤੁਹਾਡੇ ਵੱਲ ਲੈ ਕੇ ਜਾਣੀ Hello? ਨਹੀਂ ਇਹਨਾਂ ਪੁੱਛਦੇ ਨਹੀਂ ਉਹ ਬਿੱਦ ਭਾਈ ਫਿਰ ਮੈਂ ਸਮਾਨ ਚੁੱਕ ਤੇ ਲੈਣਾ ਵਾ ਲੇਕਿਨ ਉਹ ਕਈ ਮਾੜੀ ਬਿੱਦ ਬਣਾਉਂਦੇ ਆ ਰੁਪਏ ਵਾਲੀ ਟਾਫੀ ਵੀ ਵਿੱਚ ਪਾ ਦਿੰਦੇ ਆ ਤੈਨੂੰ ਕੀ ਯਾਰ ਭਾਵੇਂ ਨਾ ਪਾਉਣ ਤੈਨੂੰ ਕੀ ਤਕਲੀਫ ਇਸ ਕੰਮ ਨਾਲ ਨਹੀਂ ਤੂੰ ਵਜ਼ਨ ਚੁੱਕਣਾ ਯਾਰ ਉਹ ਐਵੇਂ ਪਾਨ ਮਸਾਲਾ ਬਣਾ ਕੇ ਬਿੱਦ ਬਣਾ ਦਿੰਦੇ ਆ ਤੇ ਜਾਂ ਤੇ ਕੋਈ ਬਦਾਮ ਪਿਸਤਾ ਹੋਣ ਨਾ ਤੇ ਮੈਂ ਚੁੱਕ ਵੀ ਲਵਾਂ ਭਾਈ ਜਦੋਂ ਤੂੰ ਕੋਈ ਵਿਆਹ ਕਰੇਗਾ ਨਾ ਤੂੰ ਪਹਿਲੇ ਮੁਕਾ ਲੈ ਵੀ ਇਹ ਮੈਂ ਨਹੀਂ ਲੈਣੀ ਇਹ ਤਾਂ ਸਾਡਾ ਆਪਣਾ ਸਿਸਟਮ ਹੈਗਾ ਤੂੰ ਪੈਸੇ ਮੁਕਾ ਪੈਸੇ ਬਿੱਦ ਦਾ ਸਮਾਨ ਆ ਇਹਦੇ ਚ ਆਹੋ ਖੁੱਸਾ ਵੀ ਆ ਇੱਕ ਕਿੰਨੇ ਨੰਬਰ ਆ ਤੈਨੂੰ ਕਿੰਨੇ ਨੰਬਰ ਆਉਂਦਾ ਤੂੰ ਸਿਰ ਚ ਖਾਣਾ ਯਾਰ ਨਹੀਂ ਭਾਈ ਪਤਾ ਕੀ ਆ ਅਕਸਰ ਹੁੰਦਾ ਇਹ ਆ ਵੀ ਜਦੋਂ ਸਮਾਨ ਅਸੀਂ ਲੈ ਜਾਂਦੇ ਵਾਰੀ ਸਫ਼ਰ ਕੀਤਾ ਵਾ ਕੋਈ ਕੁੱਲੀ ਇਹ ਪੁੱਛਦਾ ਨਹੀਂ ਮੇਰਾ ਖਿਆਲ ਤੇਰੀ ਨਵੀਂ ਭਰਤੀ ਹੋਈ ਆ ਭਾਜੀ ਸਮਾਨ ਆਤਨ ਸਾਰੀਆਂ ਚੀਜ਼ਾਂ ਪੁੱਛ ਰਿਹਾ ਸਮਾਨ ਦੀ ਇਹ ਹੁੰਦੀ ਆ ਸਾਡੀ ਜ਼ਿੰਮੇਵਾਰੀ ਹੈ ਵੀ ਅਸੀਂ ਇੱਕ ਚੀਜ਼ ਤੁਹਾਨੂੰ ਨਾ ਆਪਣੇ ਮੰਜ਼ਿਲੇ ਮੁਕਾਉਣਾ ਸਾਡਾ ਕੰਮ ਨਹੀਂ ਤੇ ਇਹ ਵੀ ਤੇ ਨਹੀਂ ਨਾ ਤੇਰੀ ਜ਼ਿੰਮੇਵਾਰੀ ਅਗਲੇ ਨੂੰ ਪੁੱਛਣਾ ਜੀ ਇਹਦੇ ਚ ਕੀ ਹੈ ਇਹਦੇ ਚ ਕੀ ਹੈ ਕੋਈ ਜੂਸ ਹੈਗਾ ਵਿੱਚ ਪਿਆ ਮੇਰਾ ਨਾ ਦਿਲ ਜਿਹਾ ਘਬਰਾਉਣ ਡਿਆ ਗਰਮੀ ਬੜੀ ਆ ਮਾਰ ਅੱਲਾ ਰੱਖੇ ਨੂੰ ਆਵਾਜ਼ ਲਿਆ ਦਿੰਦਾ ਅੱਲਾ ਰੱਖਾ ਕਿਤੇ ਤੇਰਾ ਅੱਲਾ ਰੱਖਾ ਇਹ ਵੱਡਾ ਮੁੰਡਾ ਤੇਰਾ ਇਦਾਂ ਦੇ ਨਾਂ ਹੁੰਦੇ ਤੁਹਾਡੇ ਅੱਲਾ ਰੱਖਾ ਪੀਰਾਂ ਦਿੱਤਾ ਅੱਲਾ ਬਸ ਇਦਾਂ ਦੇ ਹੁੰਦੇ ਹਨਾ ਤੇ ਉਹ ਪੈਸੇ ਮੁਕਾ ਯਾਰ ਭਾਈ ਭਾਈ ਮੈਂ 1 ਮਿੰਟ ਦੇਖ ਖੋਲੀ ਦਾ ਨਹੀਂ ਸਮਾਨ ਕਿਸੇ ਮੁਸਾਫਰ ਦਾ ਨਹੀਂ ਮੈਂ ਦੇਖ ਮੈਂ ਤੇ ਐ ਜਿਵੇਂ ਘਰ ਆ ਹੀ ਗਿਆ ਤੂੰ ਖੋਲਣ ਲੱਗ ਪਿਆ ਕੀ ਹੋਰ ਕੀ ਹੈ ਇਹਦੇ ਚ ਹੋਰ ਪਿਸਟਲ ਆ ਗੋਲੀ ਖਾਣੀ ਤੂੰ ਤੈਨੂੰ ਕਿਹਾ ਯਾਰ ਬਿੱਦ ਦਾ ਸਮਾਨ ਆ ਵਿੱਚ ਖੁੱਸਾ ਵਾ ਹੋਰ ਚੀਜ਼ਾਂ ਨੇ ਖੁੱਸਾ ਤਿੱਲੇ ਵਾਲਾ ਵਾ ਕਿ ਬਗੈਰ ਮੈਨੂੰ ਲੱਗਦਾ ਮੈਨੂੰ ਅੱਜ ਰਾਤ ਤੇਰੇ ਵਾਲੀ ਰਹਿਣਾ ਪੈਣਾ ਓ hello, ਤੂੰ ਲੇਟ ਕਰੀ ਜਾਂਦਾ ਮੈਂ ਘਰ ਪਹੁੰਚਣਾ ਯਾਰ ਤੂੰ ਸਮਾਨ ਚਕਾਉਣਾ ਨਾ ਆਹੋ ਤੇ ਤੂੰ ਤਫਸੀਲ ਦੇ ਮੈਨੂੰ ਪਹਿਲਾਂ ਉਹਦੀ ਤੂੰ ਪੈਸੇ ਮੁਕਾ ਪਹਿਲੇ ਤਫਸੀਲ ਤੈਨੂੰ ਦਵਾਂ ਮੈਂ ਐਵੇਂ ਪੈਸੇ ਮੈਂ ਮਕਾ ਲਾ ਨਾਲ ਲਿਸਟ ਲਈ ਫਿਰਦਾ ਦੱਸੋ ਕਿੰਨੇ ਪੈਸੇ ਪੈਸੇ ਭਾਈ ਇਹਦਾ ਗੋਗਾ ਮੁਸਾਫਰ ਦੇ ਜਿਹੜੇ ਸਮਾਨ ਆ ਹਾਂ, ਮੁਸਾਫਰ ਦੇ ਉਹਨੂੰ ਬੈਗ check ਨੇ ਕਰਨ ਦੇ ਆ। ਨਹੀਂ ਉਹਨੂੰ ਨੱਪ ਕੇ ਬਿਠਾਇਆ ਪਹਿਲਾਂ 10 ਇੰਚ ਹੈਗੀ ਮੈਂ ਤਾਂ ਚੱਕਣਾ ਆਹੋ ਗੋਗਾ ਵੇਲਾ ਡਾਊਨ ਬੰਦਾ ਪੂਰਾ 350 ਰੁਪਇਆ ਹੋਣਾ ਖੁੱਸਾ ਵੇਚੀ ਆ ਨਾ ਨਹੀਂ ਖੁੱਸਾ ਦੇ ਪਿੱਛੋਂ ਛਟਵਾ ਵੱਜਣਾ ਤੈਨੂੰ ਖੁੱਸਾ ਵੇਚੀ ਆ ਹੋਰ ਮੈਂ ਹੱਥ ਫੜਿਆ ਹੋਰ ਕੀ? ਕਿੰਨੇ 350 ਲੈ ਜਾ ਜੇ ਉਹਨੂੰ ਪੂਰਾ ਹੁੰਦਾ ਹੀ ਯਾਰ ਇਹ ਸਮਾਨ ਤੂੰ ਕਿੰਨੇ ਪੈਸੇ ਮੰਗੇ ਨੇ 350 ਘੱਟ ਵੱਧ ਤੇ ਨਹੀਂ ਹੋਣਾ ਨਹੀਂ ਭਾਈ ਸਮਾਨ ਦੇ ਹਿਸਾਬ ਨਾਲ ਤੁਹਾਨੂੰ ਪਤਾ ਐਡਾ ਕੀਮਤੀ ਸਮਾਨ ਆ ਚਲੋ 350 ਲੈ ਲੈਣਾ ਚੁੱਕੋ ਚੱਕੋ ਹਾਂਜੀ ਆ ਚੁੱਕੋ ਆਓ ਮੇਰੇ ਮਗਰ ਉਹ ਕਿੱਡਾ ਆ ਟਰੰਕ ਤੇ ਹੋਰ ਕੀ ਚੁੱਕੋ ਤੇ ਤੁਹਾਡੇ ਕੋਲ ਤੇ ਆ 2 ਬੈਗ ਸੀ ਸਿਰਫ ਤੇ ਆ ਵੀ ਤੇ ਮੇਰਾ ਹੀ ਹੈ ਆ ਵੀ ਤੁਹਾਡਾ ਹੀ ਆ ਹਾਂਜੀ ਪਹਿਲਾਂ ਬਕਵਾਸ ਨਹੀਂ ਕੀਤੀ ਇਹ ਵੀ ਤੁਹਾਡਾ ਗੋਗੇ ਨੂੰ ਇਹਦੇ ਫਸਾਲਿਆ ਵਿੱਚ ਹੀ ਹੈ, ਇਹਦੇ ਚ ਕਿਸੇ ਨੇ ਬਿੱਦ ਪਾਈ ਹੁੰਦੀ ਹੈ ਭਲਾ ਨਹੀਂ ਭਾਜੀ ਇਹ ਤੇ ਬਾਰੇ ਚ ਨਹੀਂ ਹੈਗਾ ਉਹ ਨਹੀਂ ਭਾਈ ਬਾਰੇ ਚ ਨਹੀਂ ਗੱਲ ਮੁੱਕੀ ਹੁਣ ਨਹੀਂ ਭਾਈ ਇਹ ਤਾਂ ਪਤਾ ਨਹੀਂ ਬਹੁਤ ਜ਼ਿਆਦਾ 2 ਬੰਦਿਆਂ ਦਾ ਕੰਮ ਹੈ ਤੇ ਫਿਰ ਪਹਿਲੇ ਮਰਦਾ ਤੂੰ ਵੇਖ ਤੇ ਲੈਂਦਾ ਨਹੀਂ ਮੈਂ ਤੁਸੀਂ ਤਾਂ ਦਿਖਾਏ 2 ਬੈਗ ਆ ਮੈਨੂੰ ਤਾਂ ਪਤਾ ਹੀ ਨਹੀਂ ਤੁਸੀਂ ਆ ਵੀ ਤੁਹਾਡਾ ਹੁਣ 350 ਗਿਆ ਨਾ ਆਹਾ ਤੂੰ ਹੋਰ ਬੰਦਾ ਮੰਗਾ ਲਾ ਅੱਧੇ ਕਰ ਲਈ ਉਹ ਗੱਡੀ ਚੱਲੀ ਆ ਚੱਲ ਮੇਰਾ ਭਰਾ ਦੇ 1 ਮਿੰਟ ਭਾਈ ਮੈਂ 1 ਮਿੰਟ ਜਰਾ ਗੱਡੀ ਚੈੱਕ ਕਰ ਉਹ ਗੱਡੀ ਨਹੀਂ ਭਾਈ ਗੱਡੀ ਚੈੱਕ ਕਰ ਲਾ ਇੱਧਰ ਉਹਨੇ ਚੱਲੀ ਆ ਕਿਹੜਾ ਆਈ ਆ ਉਹ ਜਾਣਦੇ ਜਿੱਧਰ ਚੱਲੀ ਤੂੰ ਸਮਾਨ ਚੁੱਕ ਨਹੀਂ ਸਮਾਨ ਭਾਈ ਇਹ ਬਹੁਤ ਜ਼ਿਆਦਾ ਵਾ ਤੇ ਪਹਿਲੇ ਤੂੰ ਮੇਰਾ ਇੰਨਾ ਟਾਈਮ ਜ਼ਾਇਆ ਕੀਤਾ ਕਾਹਦਾ ਟਾਈਮ ਜ਼ਾਇਆ ਕੀਤਾ ਤੁਹਾਨੂੰ ਤੂੰ ਕਹਿ ਨਹੀਂ ਦਿਆ ਜੀ
350 ਦੇ ਦੀ ਚੁੱਕੋ ਹੁਣ ਚੁੱਕਦਾ ਨਹੀਂ ਨਾ ਪਿਆ ਭਾਈ ਇਹ ਇੰਨੇ ਜੋਗਾ ਨਹੀਂ ਮੈਂ ਹੈਗਾ ਮੈਂ ਤਾਂ ਬੈਗ ਇੰਨੇ ਜੋਗਾ ਨਹੀਂ ਤੇ ਘਰ ਹੀ ਰਹਿਣਾ ਸੀ ਤੂੰ ਇੰਨੇ ਜੋਗਾ ਨਹੀਂ ਮੈਂ ਬਿਮਾਰ ਰਿਹਾ ਤੂੰ ਕਿੰਨੇ ਜੋਗਾ ਕੀ ਨਾਂ ਕੀ ਤੇਰਾ ਮੇਰਾ ਨਾਂ ਗੋਗਾ। ਗੋਗਾ ਜੋਗਾ ਹੀ ਆ ਤੂੰ ਬਸ ਗੋਗਾ ਜਦ ਤੂੰ ਜੋਗਾ ਮੁਕਾਇਆ 350 ਮੇਰੇ ਨਾਲ ਤੇ ਚੁੱਕ ਹੁਣ ਇੱਕ ਹੋਰ ਮੰਗਾ ਲਾ ਅੱਧੇ ਅੱਧੇ ਕਰ ਲੈਣਾ ਭਾਈ 350 ਮੁੱਕਿਆ ਨਾ ਤੁਹਾਡਾ ਹਾਂ ਆ ਬੈਗ ਮੈਨੂੰ ਫੜਾਓ ਹਾਂ ਆ ਤੁਸੀਂ ਚੁੱਕ ਲਓ ਬਹੁਤ ਅੱਛੇ ਕੁੱਲੀ ਤੂੰ ਆ ਕਿ ਮੈਂ ਯਾਰ ਚੱਲ ਆ ਤੂੰ ਵੀ ਕਿੱਟ ਪਾ ਲਾ ਤੈਨੂੰ ਲੈ ਦਿੰਨੇ ਆ। ਚੱਲ ਆ ਫੜ ਇਹ ਮੈਂ ਪਹਿਲੇ ਹੀ ਕਰਾ ਲਿਆ ਸੀ ਬੁੱਕ ਆ ਜਾ ਤੁਰ ਅੱਗੇ ਇਹ ਹੈ ਸਿਰ ਤੇ ਰੱਖਣ ਵਾਲਾ ਚਲੋ ਭਾਜੀ ਸਿਰ ਤੇ ਰੱਖਾਂ। ਹੈਲੋ ਗਾਣਾ ਗਾਏ ਸਾਰੀ ਦੁਨੀਆ Hello? ਖਬੋਸ਼ ਉਹ ਭਾਈ ਕਾਲਿਆ ਉਹ ਹੈਲੋ ਹਾਂਜੀ ਹੌਲੀ ਤੁਰ ਆਜੋ ਭਾਈ ਆਜੋ ਸੜਕੋਂ ਹੌਲੀ ਨਹੀਂ ਤੁਰਿਆ ਜਾਂਦਾ ਉਹ ਯਾਰ ਮੈਂ ਤੈਨੂੰ ਇੱਕ ਵਾਰੀ ਜੀ ਕਹਿੰਦਾ ਤੂੰ ਹੌਲੀ ਤੁਰ ਤੈਨੂੰ ਕੀ ਆ ਕਾਲੀ ਜਨਾਜ਼ਾ ਵਾ ਜਮਾਤ ਹੋ ਜਾਣੀ ਜਾ ਕੇ ਨਹੀਂ ਤੇ ਤੈਨੂੰ ਕੀ ਪੈਰ ਤੇ ਸੱਟ ਲੱਗੀ ਤੇਰੇ ਤੇ ਤੂੰ ਤੇ ਅਜੇ ਤੇਜ਼ ਭੱਜਣ ਦਿਆ ਵੀ ਜਾ ਕੇ ਮਾਮੇ ਦਾ ਮੂੰਹ ਵੇਖਣਾ ਕਿਤੇ ਦਫਨਾ ਨਾ ਦੇਣ ਕਿੱਦਾਂ ਲੋਕ ਦੇਖਦੇ ਭਾਈ ਇਕੱਠੇ ਸੜਕੋਂ ਹੌਲੀ ਨਹੀਂ ਤੁਰਿਆ ਜਾਂਦਾ ਮੇਰੇ ਨਾਲ ਦਾ ਉਹ ਭਾ ਅਸੀਂ ਕਿਹੜਾ ਇੱਕ ਟ੍ਰੇਨ ਵੇਖਣੀ ਆ ਅਸੀਂ ਹੋਰ ਵੀ ਸਮਾਨ ਚੁੱਕਣਾ ਵਾ ਮੈਂ ਰੱਖਿਆ ਨਹੀਂ ਕਰਾਉਣਾ ਤੂੰ ਘਰ ਇਦਾਂ ਹੀ ਛੱਡ ਕੇ ਆਉਣਾ ਸਮਾਨ ਯਾਰ ਤੂੰ ਕਿਉਂ ਹੱਥ ਤੇ ਬੋਲਦਾ ਬਾਰ-ਬਾਰ ਤੂੰ ਸਮਾਨ ਪਹੁੰਚਾਉਣਾ ਮੈਂ ਵਜ਼ਨ ਚੁੱਕਿਆ ਵਾ ਮਿੰਟ ਹਾਂ, ਮਿੰਟ ਬਾਅਦ ਵਜ਼ਨ ਬੋਲਦਾ ਤੂੰ ਬੋਲਿੰਗ ਕਰਾਉਣ ਲੱਗਾ ਉਹ ਭੱਜ ਪਿਆ ਹੈਲੋ ਉਹ ਭਾਈ ਯਾਰ ਮੈਂ ਤੇਰੇ ਨਾਲ ਨਾਲ ਦੌੜਾਂ ਯਾਰ ਤੈਨੂੰ ਕਾਹਦਾ ਫਿਕਰ ਹੈ ਸਮਾਨ ਦਾ ਬੁੱਢੀ ਦਾ ਨਿਕਾਹ ਵਾ ਇਹਦੇ ਚ ਸਮਾਨ ਦਾ ਫਿਕਰ ਹੀ ਹੁੰਦਾ ਤਾਂ ਪੈਸੇਂਜਰ ਨੂੰ ਆਪਣੇ ਸਮਾਨ ਦਾ ਨਹੀਂ ਲਿਆ ਸਮਾਨ ਦਾ ਮੈਂ ਤੇਰੇ ਨਾਲ ਹੀ ਆ ਤੂੰ ਅੰਨਾ ਦੇਖਣ ਤੇ ਦਿਆਂ ਵਾ ਸਵਾਰੀ ਆਪਣੇ ਸਮਾਨ ਕੀ ਖੁਦ ਹਿਫਾਜ਼ਤ ਕਰੇ ਭੱਜ ਪਿਆ ਫਿਰ ਹੈਲੋ ਲੈ ਯਾਰ ਇੱਥੇ ਮੈਂ ਖਲੋ ਹੀ ਜਾਣਾ ਤੂੰ ਹੀ ਦੱਸ ਦੇ ਪਹਿਲਾਂ 2 ਮਿੰਟ ਨਾ ਤੈਨੂੰ ਤਕਲੀਫ ਕੀ ਹੈ ਨਹੀਂ ਤੂੰ ਇੰਨੀ ਛੇਤੀ ਕਿਉਂ ਭੱਜ ਰਿਹਾ ਉਹ ਕੀ ਮਸਲਾ ਛੇਤੀ ਕੀ ਮੈਂ ਆ ਅੱਗੇ ਹੋਰ ਟ੍ਰੇਨ ਆਉਣੀ ਆ ਤੂੰ ਚੋਰੀ ਦਾ ਸਮਾਨ ਆ ਤੂੰ ਲੈ ਕੇ ਦੌੜ ਰਿਹਾ ਯਾਰ ਤੂੰ ਤਾਂ ਮਿੰਟ ਬਾਅਦ ਪਿੱਛੋਂ ਆਵਾਜ਼ ਦੇਈ ਜਾਂਦਾ ਵਾ ਜਾਣਾ ਨਹੀਂ ਉਹ ਬਾਹਰ ਮੈਂ ਸਮਾਨ ਲੱਦ ਕੇ ਹੋਰ ਚੁੱਕਣਾ ਸੀ ਕੋਈ ਤੂੰ ਬੰਦਿਆਂ ਨੂੰ ਤੁਰ ਤੂੰ ਤੇ ਖੋਤਿਆਂ ਨੂੰ ਦੌੜ ਰਿਹਾ ਹੈਲੋ ਮੈਂ ਛਣਕਣਾ ਖੜਕਾਇਆ ਵੀ ਦੌੜ ਪਿਆ ਤੂੰ ਆਰਾਮ ਨਾਲ ਮੇਰਾ ਭਰਾ ਵੀ ਪੂਛ ਨੂੰ ਪਟਾਕਾ ਬੰਨਤਾ ਤੇਰੀ ਨੂੰ ਤੂੰ ਆਰਾਮ ਨਾਲ ਚੱਲ ਮੈਨੂੰ ਅੱਗੇ ਅੱਗੇ ਜਾਂਦਾ ਜਿਹਦਾ ਸਮਾਨ ਆ ਓਏ ਹੋਏ ਫੇਰ ਉਹੀ ਗੱਲ ਹੈਲੋ ਯਾਰ ਤੂੰ ਮੇਰਾ ਖਾਮਦ ਆ ਮੇਰੇ ਅੱਗੇ ਅੱਗੇ ਭਾਈ ਦਾ ਬੇਵਸਾਈ ਆ ਭਾਈ ਮੈਂ ਪੱਕਿਆਂ ਚ ਆ ਵੇਖੋ ਆ ਪੱਕਿਆਂ ਤੁਹਾਡਾ ਚ। ਸਮਾਨ ਕਿਤੇ ਨਹੀਂ ਜਾਂਦਾ ਮੇਰਾ ਬੈਜ ਨੰਬਰ ਪੜ ਲਓ ਐ ਤੂੰ ਆ ਗੋਗੇ ਦਾ ਜਿੱਥੋਂ ਮਰਜ਼ੀ ਪੁੱਛ ਲਓ ਰੇਲਵੇ ਸਟੇਸ਼ਨ ਤੇ ਪੱਕਿਆ ਜੀ ਹੋਏਗਾ 2 ਪੱਕੇ ਲਾਏ ਬਣੇ ਤੂੰ ਹੈਲੋ ਹਾਂ। ਉਦੋਂ ਤੈਨੂੰ ਬਿਮਾਰੀ ਪਈ ਸੀ ਸਮਾਨ ਚ ਹੈਲੋ ਭੱਜ ਪਿਆ ਉਹ ਫਿਰ ਯਾਰ ਤੂੰ ਹੈਲੋ ਹੈਲੋ ਕਰੀ ਨਾ ਮੈਂ ਟੈਲੀਫੋਨ ਮਹਿਕਮੇ ਚ ਮਿੰਟ ਬਾਅਦ ਹੈਲੋ ਹੈਲੋ ਖਲੋ ਜਾ ਸਬਰ ਕਰ ਲੈ ਜਾਣ ਦੇ ਲੈ ਲੈ ਐਡਾ ਵਜ਼ਨ ਹੈ ਨਹੀਂ ਜਿੰਨਾ ਤੂੰ ਕਰ ਰਿਹਾ ਹੈਲੋ ਓਏ ਯਾਰ ਹੈਲੋ ਭਾਈ ਓਕੇ, ਕੌਣ ਖਿੱਚਦਾ ਪਿੱਛੋਂ ਯਾਰ ਮੇਰਾ ਭਰਾ ਹੌਲੀ ਤੁਰ ਅੱਧੇ ਰਾਹ ਮੈਂ ਚੁੱਕ ਲਾਂਗਾ ਮੈਨੂੰ ਪਤਾ ਬਹੁਤ ਵਜ਼ਨ ਆ ਤੇਰੀ ਧੌਣ ਨੂੰ ਵਲ ਪੈ ਜਾਣਾ ਇਹ ਬਹੁਤ ਵਜ਼ਨ ਓ ਯਾਰ ਭਾਈ ਸਾਡਾ ਸਟਾਈਲ ਹੀ ਇੰਜ ਆ ਅਸੀਂ ਇੰਜ ਹੀ ਕਰਦੇ ਲੈ ਆ ਸਟਾਈਲ ਆ ਚਲ ਆਜੋ ਆਜੋ ਮੈਂ ਕੁੱਲੀ ਫਿਲਮ ਦੇਖੀ ਆ ਉਹਦੇ ਚ ਦੌੜਦੇ ਉਹ ਭਾਈ ਇੰਜ ਹੀ ਸਮਾਨ ਲੈ ਕੇ ਦੋ ਕੁੱਲੀ ਫਿਲਮ ਦੇਖੀ ਅੱਲਾ ਰੱਖਾ ਕਿੱਥੇ ਤੇਰਾ ਅੱਲਾਹ ਅੱਲਾ ਰੱਖਾ ਰੱਖਾ ਦਿਲ ਤੇ ਕਰਦਾ ਮੈਂ ਤੇਰੇ 2 ਰੱਖਾਂ ਤੂੰ ਮੇਰਾ ਭਰਾ ਨਾ ਬਹਿ ਜਾ ਇੱਥੇ ਸਾਹ ਲੈ ਲਾ ਪਾਣੀ ਪਿਆਉਣਾ ਮੈਂ ਤੈਨੂੰ ਐ ਲੈ ਪਾਣੀ ਪੀ ਆ ਮੁੰਡੇ ਦੇ ਕੋਲ ਹੈਗਾ ਐ ਲੈ ਆ ਇੱਕ ਮਿੰਟ ਜਰਾ ਰੱਖ ਆਪਣੇ ਸਿਰ ਪਾਣੀ ਪੀ ਮੂੰਹ ਨਾ ਲਾ ਉੱਤੋਂ ਪੀ ਐਂ ਰੱਖ ਕੇ ਨਾ ਉੱਤੋਂ ਹੁਣ ਪੀ ਲਿਆ ਚੱਲ ਪੀ ਲਾ ਬਸ ਭਾਈ ਲਿਆਓ ਨਹੀਂ ਉਹ ਵੀ ਮੈਨੂੰ ਫੜਾ ਦੇ ਕਿਉਂ ਫੜਾ ਦੇ ਸਹੀ ਚੱਲ ਜਾ ਹੁਣ ਭਾਜੀ 350 ਘੱਟ ਨਹੀਂ ਹੋਣਾ ਸਾਡੇ ਓਏ ਤੋਂ। ਹੈਲੋ ਮੈਨੂੰ ਕੱਲ ਹੀ ਚਕਾਤਾ ਇੱਧਰ ਫੜਾ ਮੈਨੂੰ ਤਾਂ ਲੱਗਦਾ ਮੈਂ ਕੁੱਲੀ ਆ ਤੁਸੀਂ ਭਾਜੀ ਕਦੋਂ ਕਦੇ ਕੁੱਲੀ ਹੋ ਇੱਥੇ ਮੈਨੂੰ ਭਾਈ 15 ਸਾਲ ਹੋ ਗਏ ਇੱਥੇ ਸਮਾਨ ਚੁੱਕਦੇ ਆ ਹਾਂ ਜੀ ਤੈਨੂੰ ਸ਼ਰਮ ਨਹੀਂ ਆਉਂਦੀ ਲੋਕਾਂ ਦਾ ਸਮਾਨ ਚੁੱਕਣਾ ਓਏ ਹੈਲੋ ਚੋਰੀ ਨਹੀਂ ਚੁੱਕਦਾ ਨਹੀਂ ਪੈਸੇ ਤੇ ਲੈਣਾ ਉਹ ਤੇ ਮੈਨੂੰ ਪਤਾ ਹੈ ਇੱਧਰ ਆ ਜਾਓ ਜੇ ਇੰਟਰਵਿਊ ਕਰਨਾ ਨਾ ਇੰਟਰਵਿਊ ਹੋ ਕੇ ਗੱਲ ਕਰੋ ਯਾਰ ਵਜਨ ਇੰਨਾ ਚੁੱਕਿਆ ਮੈਂ ਤੇ ਫੇਰ ਤੇ ਮੈਂ ਪੈਸੇ ਨਹੀਂ ਦੇਣੇ ਉਹ ਪੈਸੇ ਨੇ ਮੇਰੀ ਧੌਣ ਤੜਾ ਕੇ ਪੈਸੇ ਦੇਣੇ ਤੂੰ। ਸੁਰਸ ਹੀ ਹੈ ਹੁਣ ਥੋੜਾ ਜਿਹਾ ਨਾ ਨਹੀਂ ਲੱਗੇ ਆ ਹੁਣ ਬਿਹਤਰ ਹੀ ਆਈ ਆ ਰੇਲਵੇ ਚ ਤੇ ਅਫਸਰ ਆਵਾਮ ਵਾਸਤੇ ਬੜੀ ਅੱਛੀ ਸਹੂਲਤ ਆ ਬਾਹਰ ਦੇ ਮੁਲਕ 'ਚ ਟ੍ਰੇਨਾਂ ਦੇਖਿਆ ਕਿੰਨੀਆਂ ਤੇਜ਼ ਜਾਂਦੀਆਂ ਭਾਜੀ ਤੂੰ ਉਹਨਾਂ ਤੋਂ ਵੀ ਤੇਜ਼ ਜਾ ਰਿਹਾ ਭਾਜੀ ਪਾਕਿਸਤਾਨ ਰੇਲਵੇ ਦਾ ਨਾ ਅੱਗੇ ਤੋਂ ਬੜਾ ਅੱਛਾ ਕੰਮ ਹੋ ਗਿਆ ਲੋਕ ਇਹ ਗੱਲ ਤੇ ਸੁਣ ਉਹ ਯਾਰ ਉੱਥੇ ਛਾਵੇਂ ਆ ਜਾ ਤੂੰ ਮੈਨੂੰ ਮਾਰਨਾ ਵਾ 350 ਚ ਹਾਂ ਛਾਵੇਂ ਆ ਜਾ ਤੇਰੀ ਸਕਿਨ ਦਾ ਮਸਲਾ ਮੈਨੂੰ ਸਮਝ ਆ ਗਈ ਤੇਰੀ ਕਿੰਦਾ ਗਰਾਈ ਨਿਕਲਿਆ ਤੇ ਅੱਲਾ ਵਾਸਤੇ ਸਮਾਨ ਚੁੱਕਦਾ ਹੁਣ ਤੇਰਾ ਮੈਂ ਚੱਲ ਆ ਹੁਣ ਤੂੰ ਰੋਟੀ ਰਾਟੀ ਵੀ ਤੈਨੂੰ ਖਵਾਉਣਾ ਉੱਥੇ ਆ ਤੇਰੇ ਅੱਗੇ ਕਿਉਂ ਡਿੱਗਦਾ ਘੜੀ ਚਲੋ ਭਾਈ ਚਲੋ ਤੁਰਦਾ ਵੇ ਅੱਛਾ ਇਹ ਤੇਰਾ
10 ਬੈਗਾਂ ਨਾਲ ਵੀ ਉਹੀ ਟੋਰ ਆ, ਇੱਕ ਬੈਗ ਨਾਲ ਵੀ ਉਹੀ ਟੋਰ ਆ। ਓਏ ਹੈਲੋ ਡੰਗਰ ਆ ਮੈਂ ਯਾਰ ਮੈਂ ਕਿਹਾ ਤੈਨੂੰ ਆ ਵੀ ਤੂੰ ਮੁੜਿਆ। ਹੌਲੀ ਤੁਰ ਹੌਲੀ ਮੇਰਾ ਪੁੱਤਰ, ਤੇਰਾ ਨੰਬਰ ਮੈਂ ਪੜ੍ਹ ਲਿਆ 87। ਹੈਲੋ ਓ ਭਾਈ ਓਏ ਓ ਯਾਰ ਹੌਲੀ ਤੁਰ ਯਾਰ, ਵੇਖ ਲਾ ਕੀ ਹੈ ਤੀਸਰਾ ਬੈਗ ਕਿੱਥੇ? ਹੈ ਤੀਸਰਾ ਬੈਗ ਭਾਈ ਕੀ ਗੱਲ ਕੋਮੇ ਜਾਂ ਤੁਸੀਂ ਭਾਈ ਨੇ ਤੀਸਰਾ ਬੈਗ ਗਵਾਤਾ। ਮੈਂ ਤੈਨੂੰ ਉਹ ਕਹਿੰਦਾ ਭਾਈ ਹੌਲੀ ਕਿਹੜਾ ਤੁਰ ਖੁਦਾ ਹੌਲੀ ਨੂੰ ਤੁਰ। ਜਾਣ ਦੇਣੀ ਆ ਭਾਈ, ਕਿਹੜਾ ਤੀਸਰਾ ਬੈਗ? ਆ 2 ਬੈਗ ਹੀ ਆ, ਜਦੋਂ ਦਾ ਮੈਂ ਤੈਨੂੰ ਉੱਥੋਂ ਚੁੱਕਿਆ ਤੀਸਰਾ ਬੈਗ। ਯਾਰ ਐ ਨਾ ਕਰ, ਤੇਰੀ ਮਿਹਰਬਾਨੀ। ਉਹਦੇ ਜਿੱਤੇ ਮੇਰੇ ਕੰਮ ਦੇ ਡਾਕੂਮੈਂਟਸ ਹਰ ਚੀਜ਼ ਉਹਦੇ ਚ ਸੀਗਾ। ਉਹ ਭਾਈ 2 ਇਹ ਤਾਂ ਸਹੀ, ਇੱਥੇ ਤੇ ਨਹੀਂ ਕਿਤੇ ਟੰਗਿਆ। ਉਹ ਭਾਈ 2 ਬੈਗ ਹੀ ਸੀ, ਆ ਤੁਹਾਡੇ 2 ਬੈਗ ਹੀ, ਉੱਥੋਂ ਗੱਲ ਹੋਈ ਆ। ਉਹ 3 ਆ ਵੀਰੇ, 3 ਯਾਰ 3 ਮੈਂ ਤੈਨੂੰ ਚੰਗਦਾਰ ਲੈ ਜਾ, ਨਵਾਂ ਲੈ ਦਾਂ ਤੈਨੂੰ। ਮੈਂ ਨਵਾਂ ਹੀ ਲਿਆ ਸੀ ਜੀ। ਉਹ ਭਾਈ 2 ਹੀ ਬੈਗ ਆ, ਕਿਉਂ ਤੁਸੀਂ ਗਰੀਬ ਆਦਮੀ ਨਾਲ ਧਰੋ ਕਰਨ ਡਏ ਆ? ਅੱਲਾ ਹੁਣ ਟ੍ਰੇਨ ਵੀ ਚਲੀ ਗਈ ਆ ਤੇ ਮੈਂ ਤੈਨੂੰ ਆਪ ਫੜਾਏ ਆ ਯਾਰ। ਉਹ ਜੇ ਭਾਈ 2 ਬੈਗ ਹੀ ਸੀ, 2 ਬੈਗ ਆ ਤੇ ਵੀਰੇ ਇੱਕ ਮੈਂ ਤੇਰੇ ਸਿਰ ਤੇ ਰੱਖਿਆ, ਇੱਕ ਇੱਧਰ ਟੰਗਿਆ, ਇੱਕ ਇੱਧਰ। ਤੂੰ ਅੱਗੇ ਅੱਗੇ ਐ ਭੱਜਾ ਜਾਣਾ ਵੀ ਰੇਲਵੇ ਦਾ ਮਸਤ ਹੁੰਦਾ ਹੈ। ਭਾਈ 2 ਬੈਗ ਹੀ ਸੀ, ਇੱਕ ਤੀਸਰਾ ਤੇ ਹੈ ਹੀ ਨਹੀਂ ਉਹ ਸੀ। 3 ਸੀ ਵੀਰੇ, 3 ਤੁਹਾਡਾ ਨਾ ਗੋਗਾ ਨਾ ਆਹਾ ਇੰਜ ਨਹੀਂ ਕਰੀਦਾ ਹੁੰਦਾ। ਉਹ ਭਾਈ 2 ਜਦੋਂ ਤੁਸੀਂ ਉਤਰੇ ਹੋ 2 ਬੈਗ ਸੀ, ਮੈਂ ਆਪ ਤੁਹਾਡੇ ਨਾਲ ਪੈਸੇ ਮਕਾਏ 2 ਬੈਗਾਂ ਦੇ। ਕਿੰਨੇ ਪੈਸੇ ਮੰਗਾਏ ਤੂੰ? 350। 2 ਬੈਗਾਂ ਦਾ 350 ਬਣਦਾ। ਤੇ 3 ਨਾ- ਬੈਗ ਸੀ, ਤੂੰ ਕਹਿੰਦਾ 350 ਭਾਈ 3 ਨਹੀਂ ਸੀ, 2 ਹੀ ਆ। ਮੈਂ ਹੁਣ ਘਰੋਂ ਲੈ ਆਵਾਂ ਇੱਕ ਤੇਰੇ ਲਈ ਤੇ ਤੀਸਰਾ ਬੈਗ। ਹੁਣ ਉੱਥੇ ਬੰਦਾ ਵੀ ਕੋਈ ਨਹੀਂ ਖਲੋਤਾ, ਸਾਰੇ ਅਗਲੇ ਨਿਕਲ ਗਏ ਰੇਲਵੇ ਤੇ, ਸਵਾਰੀ ਆਉਣ ਨੂੰ ਚਲੀ ਗਈ। ਭਾਈ ਅਸੀਂ ਨਹੀਂ ਇੰਜ ਦੇ ਕੰਮ ਕਰਦੇ, ਅਸੀਂ ਇੱਥੇ ਹੈ ਨਹੀਂ ਆਪਣਾ ਕੋਈ ਦਫ਼ਤਰ ਦੇ ਵਿੱਚ ਬੰਦਾ, ਫਿਰ ਮੈਂ ਉਹਨਾਂ ਨੂੰ ਸ਼ਿਕਾਇਤ ਕਰਾਂ ਜਾ ਕੇ। ਸ਼ਿਕਾਇਤ ਤੇ ਤਾਂ ਕਰੋ ਨਾ ਜੇ ਮੈਂ ਕੋਈ ਗਲਤ ਕੰਮ। 2 ਬੈਗ ਤੁਸੀਂ ਮੈਨੂੰ ਦਿੱਤੇ ਆ। ਤੇ ਮੈਨੂੰ ਕੀ ਲੋੜ ਤੇਰੇ ਤੇ ਇਲਜ਼ਾਮ ਲਾਉਣ ਦੀ? ਅਸੀਂ ਤੇਰੀ ਮੇਰੀ ਕੀ ਗਵਾਹ ਦੁਸ਼ਮਣੀ ਹੈ? ਤੂੰ ਮਜ਼ਦੂਰ ਆਦਮੀ ਹੈ। ਬੈਗ ਦਿੱਤੇ ਮੈਂ ਤੇ ਤੈਨੂੰ 3 ਬੈਗ ਦਿੱਤੇ ਆ, ਉਦਾਂ ਤੈਨੂੰ ਚਾਹੀਦਾ ਇੱਕ ਤੂੰ ਰੱਖ ਲੈ। ਉਹ ਯਾਰ ਉਦਾਂ ਮੈਂ ਟੂਰ ਤੇ ਜਾਣਾ ਵਾ, ਤੀਸਰਾ ਬੈਗ ਚਾਹੀਦਾ। ਨਹੀਂ ਨਹੀਂ 3 ਸੀ ਵੀਰੇ, 3 ਉਹ 2 ਬੈਗ ਸੀ ਭਾਈ, ਹੋਸ਼ ਕਰ ਥੋੜਾ ਜਿਹਾ ਨਾ, ਦਿਮਾਗ ਤੇ ਜ਼ੋਰ। ਚਲੋ ਇਸ ਤਰ੍ਹਾਂ ਦਾ ਕਿ ਜਿਨ੍ਹਾਂ ਨੇ ਤੁਹਾਨੂੰ ਛੱਡ ਕੇ ਦੁਬਾਰਾ ਫਿਰ ਪੈਸੇਂਜਰ ਜਾ ਕੇ ਇੱਕ ਹੋਰ ਲੈ ਕੇ, ਤਾਂ ਕਿ ਮਜ਼ਦੂਰ ਆਦਮੀ ਹੈਗਾ ਆ, ਯਾਨੀ ਇਹਨਾਂ ਨੇ ਦਿਹਾੜੀ ਲਾਣੀ ਹੁੰਦੀ ਹੈ, ਇਸ ਵਾਸਤੇ ਇੱਕ ਹੋਰ ਮਜ਼ੀਦ ਯਾਨੀ ਕਿ ਜੇ ਹੋਰ ਪੈਸੇਂਜਰ ਜਿਹਨਾਂ ਨੇ ਆਪਣਾ ਸਮਾਨ ਲਿਆਉਣਾ ਹੁੰਦਾ, ਇਸ ਵਾਸਤੇ ਜ਼ਰਾ ਇਹ ਜਲਦੀ ਕਰਦੇ, ਹੋਰ ਐਸੀ ਕੋਈ ਗੱਲ ਨਹੀਂ। ਸਾਰਾ ਅਮੈਰ ਨੂੰ ਪੁੱਛ ਲਓ, ਇਹਦੇ ਕੋਲ ਅਸੀਂ ਰੋਜ਼ ਇਹਦੇ ਨਾਲ ਗੱਡੀ ਚ ਆਉਂਦੇ ਜਾਂਦੇ ਆ। ਕੋਈ ਅਮੈਰ ਕੋਈ 10,000 ਕੋਈ ਏਦਾਂ। ਬੜੀ ਦੇਰ ਤੋਂ ਸਫ਼ਰ ਕਰ ਰਹੇ ਨੇ ਸਾਡੇ ਨਾਲ। ਤੇ ਭਾਜੀ ਕੀ ਹੋ ਸਾਰਾ ਮਿਲ ਜਾਂਦਾ ਵੈਸੇ ਸਟੇਸ਼ਨ ਤੋਂ ਕਿਸੇ ਦਾ ਗੁੰਮ ਹੋ ਜਾਏ? ਕੋਈ ਵੀ ਸਮਾਨ ਤੁਹਾਡਾ ਗੁੰਮ ਹੁੰਦਾ ਤੇ ਕੰਪਲੇਨ ਸੈਂਟਰ ਹੋ ਜਮਾ ਹੋ ਜਾਂਦਾ ਹੈ। ਹਾਂ। ਬਾਅਦ ਵਿੱਚ ਤੁਸੀਂ ਦੁਬਾਰਾ ਫਿਰ ਕੰਪਲੇਨ ਸੈਂਟਰ ਨਾਲ ਕੰਟੈਕਟ ਕਰ ਸਕਦੇ ਹੈਗੇ, ਠੀਕ। ਤੁਹਾਡਾ ਗੁੰਮ ਹੋਇਆ ਜਿਹੜਾ ਸਮਾਨ ਮਿਲ ਜਾਏ। ਜਿਸ ਤਰ੍ਹਾਂ ਅਗਰ ਨਹੀਂ ਮਿਲਦਾ ਤੇ ਉਹਦਾ ਕੋਈ, ਅਗਰ ਮਿਲਦਾ ਹੀ ਨਹੀਂ, ਉਹ ਅੱਲਾ ਦੇ ਹਵਾਲੇ ਹੈ ਜੀ। ਅੱਲਾ ਦੇ, ਤੇ ਮੈਂ ਅੱਲਾ ਦੇ ਹਵਾਲੇ ਜੀ। ਹਾਂਜੀ ਹਾਂਜੀ ਅੱਲਾ ਰੱਖਾ। ਨਹੀਂ ਅੱਲਾ ਦੇ ਹਵਾਲੇ ਤੇ ਮੈਂ ਤੁਸੀਂ। ਗੁਲਾਮ ਬਾਦ ਸਾਹਿਬ ਦਾ ਨੰਬਰ ਲੈ ਲੈਂਦਾ ਵਾ। ਜੀ ਜੀ। ਬੈਗ ਮੇਰਾ ਹੈਗਾ ਜੀ ਬਲੈਕ ਹੀ, ਉਹ ਵੀ ਇਸ ਕਲਰ ਦਾ। ਹੈਲੋ ਇਹ ਹੋ ਗਿਆ ਇੱਕ ਹੀ ਗੱਲ ਆ ਭਾਜੀ, ਜਿਹੜਾ ਬੰਦਾ ਰਿਜ਼ਕ ਹਲਾਲ ਕਮਾਉਂਦਾ ਨਾ, ਉਹ ਅੱਲਾ ਦੇ ਬਹੁਤ ਨਜ਼ਦੀਕ ਆ। ਜਿਹੜੇ ਕਰੋੜਾਂਪਤੀ ਬੇਈਮਾਨੀ ਕਰਦੇ ਨਾ, ਤੇ ਇਹ ਅੱਲਾ ਦੇ ਕਾਗਜ਼ਾਂ 'ਚ ਉਹ ਹੈ ਨਹੀਂ ਗੇ। ਤੇਰਾ ਪਸੀਨਾ ਦੱਸ ਰਿਹਾ ਤੂੰ ਰਿਜ਼ਕ ਹਲਾਲ ਕਮਾਉਣਾ ਹੈ, ਤੇ ਜਾਂ ਤੂੰ ਥੱਲੋਂ ਜਰਸੀ ਪਾਈ ਕੋਈ ਸਵੈਟਰ ਹੈਲੋ ਪਾਈ। ਬਾਹਰ ਗਰਮੀ ਬੜੀ ਆ, ਤੁਹਾਨੂੰ ਨਾ ਗਲਤ ਫਹਿਮੀ ਹੋਈ ਆ। ਅੱਜ ਜਿੰਨਾ ਮੈਂ ਸਾਡੇ ਨਾਲ ਅਮਲਾ ਵਾ ਵੇਖ ਲਵੋ। ਇਹਨਾਂ ਨੂੰ ਕਿਸੇ ਨੂੰ ਪਾ ਤੂੰ 10,000। ਇਹ ਸਾਰਾ ਹਮਲਾ ਹੀ ਆ ਭਾਜੀ। ਹਾਂਜੀ ਇਹ ਅਮਲਾ ਹੀ ਆ। ਹੋਰ ਇਹਨੇ ਮਤਲਬ ਤੇ ਰੇਲਵੇ ਦੇ ਡੱਬੇ ਨਹੀਂ ਹੈਗੇ ਜਿੰਨਾ ਹਮਲਾ ਭਾਜੀ। ਅਮਲਾ ਹੀ ਆ, ਹੋਰ ਅਸੀਂ ਚੋਰ ਫੜੇ ਆ ਸਾਰੇ। ਬਹਰਹਾਲ ਭਾਈ ਜੀ, ਗੁਲਾਮ ਬਾਦ ਸਾਹਿਬ ਨਹੀਂ ਸਰ, ਅਗਰ ਉਹ ਮਿਲ ਜਾਂਦਾ ਹੈ ਤੇ ਦਿਨ ਗੋਡਾ ਦੀ, ਤੇ ਫਿਰ ਅੱਲਾ ਹੀ ਹਾਫਜ਼ ਹੈ ਜੀ, ਅੱਲਾ ਹੀ ਰੱਖਾ ਮੇਰਾ। ਨਹੀਂ ਭਾਜੀ ਇਦਾਂ ਦਾ ਕੰਮ ਹੀ ਨਹੀਂ ਕਰਦੇ। ਇੱਕ ਮਿੰਟ ਫੋਨ ਆ ਗਿਆ। ਹਾਂ ਜੀ ਪਹੁੰਚ ਗਿਆ ਮੈਂ ਬਸ ਸਟੇਸ਼ਨ ਤੇ ਹੀ ਆ। ਅਜੇ ਰੱਫੜ ਪਿਆ ਵਾ, ਬੈਗ ਤੀਸਰਾ ਨਹੀਂ ਲੱਭਣ ਦਿਆ ਹੈ। ਅੱਛਾ ਕੀ ਹੋਇਆ? ਵੀਰੇ ਮੈਂ ਮਾਫੀ ਚਾਹੁੰਦਾ ਵਾ। ਉਹ ਅੱਲਾ ਰੱਖਾ ਕਰਨ ਦੇ ਆ ਹੀ ਸਾਰੀ ਵੀਡੀਓ ਚ। ਐਂਡ ਜਦੋਂ ਅੱਲਾ ਹੀ ਰੱਖਾ ਰਹਿ ਗਿਆ ਤੇ ਜਿਹੜਾ ਉਹਦਾ ਜਿਹੜਾ ਪਰਸ ਸੀ ਜਿਹੜਾ ਗਵਾਚ ਗਿਆ, ਘਰ ਰਹਿ ਗਿਆ। ਐਂਡ ਦੇ ਵਿੱਚ ਸਲੀਮ ਵਾਲੇ ਵੇਲਾਂ ਦੀ ਕੁੱਟ ਪੈ ਗਈ। ਤੇ ਬਹੁਤ ਵਧੀਆ ਵੀਡੀਓ ਲੱਗੀ। ਤੁਸੀਂ ਦੱਸਿਓ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ, ਤੇ ਹੋਰ ਤੁਸੀਂ ਕਿਹੜੀ ਵੀਡੀਓ ਤੱਕ ਸੁਣਨਾ ਚਾਹੁੰਦੇ ਸਾਨੂੰ ਇਹ ਵੀ ਜ਼ਰੂਰ ਦੱਸਿਓ। ਇਹਦੇ ਵਿੱਚ ਮੈਨੂੰ ਲੱਗ ਰਿਹਾ ਕਿ ਇਹਨਾਂ ਨੇ ਜਿੱਦਾਂ ਸਿਸਟਮ ਬਾਰੇ ਵੀ ਗੱਲ ਕੀਤੀ ਹੈ। ਜੇ ਕੋਈ ਕਿਸੇ ਦਾ ਬੈਗ ਗਵਾ ਜਾਂਦਾ ਹੈ ਨਾ, ਉਹ ਤੁਹਾਨੂੰ ਸਟੇਸ਼ਨ ਤੋਂ, ਜਿੱਥੇ ਕੰਪਲੇਂਟ ਸਟੇਸ਼ਨ ਆ ਉਹਨਾਂ ਦਾ ਕੋਈ ਰੂਮ ਬਣਿਆ ਹੁੰਦਾ ਆ, ਜਿੱਥੇ ਤੁਸੀਂ ਜਾ ਕੇ ਸ਼ਿਕਾਇਤ ਕਰਦੇ ਹੋ, ਉੱਥੋਂ ਮਿਲ ਜਾਂਦਾ ਆ। ਸੋ ਕਈ ਵਾਰੀ ਹਾਸੇ ਦੀ ਵੀਡੀਓ ਦੇ ਵਿੱਚ ਇਨਫੋਰਮੇਸ਼ਨ ਵੀ ਦਿੰਦੇ ਨੇ ਨਾਲ, ਜ਼ਰੂਰੀ ਹੁੰਦੀ ਆ। ਵਧੀਆ ਲੱਗੀ ਇਹਨਾਂ ਦੀ ਵੀਡੀਓ
ਇਨਫੋਰਮੇਸ਼ਨ ਵੀ ਦਿੰਦੇ ਆ ਨਾਲ ਨਾਲ ਤੇ ਨਾਲ ਹਸਾਉਂਦੇ ਵੀ ਨੇ। ਅੱਜ ਲਈ ਨੇ ਦੋਸਤੋ, ਫਿਰ ਮਿਲਾਂਗੇ ਕੋਈ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ।